ਜਿਹੜਾ ਐਕਚੁਅਲ ਜੇ ਤੁਸੀਂ ਟਰੱਕ ਜਿਹੜਾ ਸਹੀ ਤਰੀਕੇ ਦੇ ਨਾਲ ਜਦੋਂ ਕਰਦੇ ਆ ਲਰਨ ਕਰਦੇ ਆ, ਸੋ ਇਹਦੇ ਵਿੱਚ ਪ੍ਰੀ ਟ੍ਰਿਪ, ਮਿਡ ਟ੍ਰਿਪ ਤੇ ਪੋਸਟ ਟ੍ਰਿਪ 3 ਇੰਸਪੈਕਸ਼ਨਾਂ ਹੁੰਦੀਆਂ। ਅੱਛਾ ਜੀ। ਸੋ ਇੱਕ ਇਕੱਲੀ ਨਹੀਂ ਗੀ, ਪ੍ਰੀ ਟ੍ਰਿਪ ਇਕੱਲੀ ਨਹੀਂ ਗੀ, ਪ੍ਰੀ ਟ੍ਰਿਪ ਇੰਸਪੈਕਸ਼ਨ ਆ, ਮਿਡ ਟ੍ਰਿਪ ਇੰਸਪੈਕਸ਼ਨ ਆ ਤੇ ਪੋਸਟ ਟ੍ਰਿਪ ਇੰਸਪੈਕਸ਼ਨ ਆ। ਸੋ ਤੁਸੀਂ ਪ੍ਰੀ ਟ੍ਰਿਪ ਪਹਿਲਾਂ ਕਰੋ, ਮਿਡ ਟ੍ਰਿਪ ਜਦੋਂ ਤੁਸੀਂ ਅੱਧੇ ਦਿਨ ਚੱਲ ਜਾਂਦੇ ਆ, ਜਿੱਦਾਂ ਤੁਸੀਂ ਕਿਹਾ ਵੀ ਰਸਤੇ 'ਚ ਕੋਈ ਚੀਜ਼ ਇਸ ਤਰ੍ਹਾਂ ਦੀ ਖਰਾਬ ਹੋ ਰਹੀ ਹੈ ਤੇ ਉਹ ਕਿੱਦਾਂ ਪਤਾ ਲੱਗੇ ਉਹਨੂੰ, ਡਰਾਈਵਰ ਨੂੰ ਕੀ ਪਤਾ ਉਹ 'ਚ ਟਰੱਕ ਚਲਾ ਰਿਹਾ। ਸੋ ਮਿਡ ਡੇ ਜਾਂ ਮਿਡ ਟ੍ਰਿਪ ਇੰਸਪੈਕਸ਼ਨ ਜਿਹੜੀ ਆ, ਮਿਡ ਟ੍ਰਿਪ ਇੰਸਪੈਕਸ਼ਨ ਬਹੁਤ ਇੰਪੋਰਟੈਂਟ ਹੈਗੀ ਆ। ਉਸ ਤੋਂ ਬਾਅਦ ਪੋਸਟ ਟ੍ਰਿਪ ਇੰਸਪੈਕਸ਼ਨ ਵੀ ਬਹੁਤ ਇੰਪੋਰਟੈਂਟ ਹੈ। ਔਰ ਇੱਥੇ ਮੈਂ ਇੱਕ ਚੀਜ਼ ਦਾ ਤੁਹਾਨੂੰ ਬਹੁਤ ਜ਼ੋਰ ਦੇ ਕੇ ਕਹਿਣਾ ਆ ਕਿ ਜੇ ਡਰਾਈਵਰ ਜਿਹੜੇ ਹੈਗੇ, ਬਹੁਤ ਡਰਾਈਵਰ ਦੀ ਕੰਪਲੇਂਟ ਆ ਕਿ ਜਿਹੜੇ ਡਰਾਈਵਰ ਇਹ ਕਹਿੰਦੇ ਆ ਕਿ ਅਸੀਂ ਕੰਪਨੀ ਨੂੰ ਦੱਸਿਆ ਸੀਗਾ ਟਾਇਰ ਮਾੜਾ, ਅਸੀਂ ਕੰਪਨੀ ਨੂੰ ਦੱਸਿਆ ਸੀ ਲੀਕ ਹੁੰਦੀ ਆ, ਅਸੀਂ ਕੰਪਨੀ ਨੂੰ ਆਹ ਕਿਹਾ ਸੀ, ਕੰਪਨੀ ਨੇ ਕਰਵਾਇਆ ਨਹੀਂ, ਹੁਣ ਦੇਖਿਆ ਟਿਕਟ ਮਿਲ ਗਈ। ਸੋ ਜਦੋਂ ਤੁਸੀਂ ਪ੍ਰੀ ਟ੍ਰਿਪ ਇੰਸਪੈਕਸ਼ਨ ਕਰਦੇ ਆ, ਤੁਹਾਡੇ ਲੌਗ ਬੁੱਕ ਦੇ ਪਹਿਲਾਂ ਪੁਰਾਣੀਆਂ ਲੌਗ ਬੁੱਕ ਪੇਪਰ ਵਾਲੀਆਂ, ਉਹਦੇ ਪਿੱਛੇ ਤੁਹਾਡੀ ਰਿਪੋਰਟ ਹੁੰਦੀ ਆ। ਹਾਂਜੀ, ਅੱਜ ਕੱਲ੍ਹ ਦੀ ਇਲੈਕਟ੍ਰੋਨਿਕ ਦੇ ਵਿੱਚ ਤੁਹਾਡੇ ਨੋਟਸ ਹੁੰਦੇ ਆ, ਠੀਕ ਆ, ਵੀ ਤੁਸੀਂ ਪ੍ਰੀ ਟ੍ਰਿਪ ਇੰਸਪੈਕਸ਼ਨ ਕੀਤੀ, ਉਹਦੇ ਵਿੱਚ ਕੀ ਪਾਇਆ। ਜੇ ਤੁਸੀਂ ਪ੍ਰੀ ਟ੍ਰਿਪ ਇੰਸਪੈਕਸ਼ਨ 'ਚ ਲਿਖਦੇ ਆ ਵੀ ਤੁਹਾਡਾ ਹੋਜ਼ ਲੀਕ ਕਰ ਰਹੀ ਆ, ਔਰ ਜਾਂ ਤੁਹਾਡਾ ਟਰੱਕ ਦਾ ਟਾਇਰ ਜਿਹੜਾ ਉਹਦੀਆਂ ਤਾਰਾਂ ਨਿਕਲੀਆਂ ਆ, ਠੀਕ ਆ, ਜਾਂ ਟ੍ਰੇਲਰ ਦਾ ਟਾਇਰ ਖਰਾਬ ਆ, ਜਾਂ ਕੋਈ ਵੀ ਤੁਸੀਂ ਨੁਕਸ ਜਿਹੜਾ ਉਹ ਦੱਸਦੇ ਆ, ਠੀਕ ਆ। ਪਹਿਲੀਆਂ ਦਿਨਾਂ ਦੇ ਵਿੱਚ ਤਾਂ ਪੇਪਰ ਲੌਗ ਬੁੱਕ 7ਵੇਂ ਦਿਨ ਆਣ ਕੇ ਆਫਿਸ 'ਚ ਆਉਂਦੀ ਸੀ, ਹੁਣ ਤਾਂ ਇਲੈਕਟ੍ਰੋਨਿਕ ਲੌਗ ਬੁੱਕ ਹੈ, ਰਾਈਟ ਵੇ ਆਫਿਸ ਨੂੰ ਪਤਾ ਲੱਗ ਜਾਂਦਾ ਵੀ ਕੀ ਗੜਬੜ ਹੈ ਟਰੱਕ ਦੇ ਵਿੱਚ, ਠੀਕ ਆ। ਸੋ ਜੇ ਉਹ ਕੰਪਨੀ ਉਹ ਚੀਜ਼ ਠੀਕ ਨਹੀਂ ਕਰਾਉਂਦੀ ਤੇ ਤੁਹਾਡਾ ਰਸਤੇ 'ਚ ਕੋਈ ਚੀਜ਼ ਵਾਪਰਦੀ ਆ, ਉਹਦੇ ਤੇ ਕੰਪਨੀ ਦੀ ਜ਼ਿੰਮੇਵਾਰੀ ਜ਼ਿਆਦਾ ਹੋ ਜਾਂਦੀ ਆ। ਜੇ ਸੇਫਟੀ ਇਸ਼ੂ ਆ, ਉਹ ਤੁਸੀਂ ਸਿੱਧੇ ਪ੍ਰੀ ਟ੍ਰਿਪ 'ਚ ਨੋਟੀਫਾਈ ਕੀਤਾ ਕੰਪਨੀ ਨੂੰ ਵੀ ਇਹਦੀ ਬ੍ਰੇਕ ਹੋਜ਼ ਜਿਹੜੀ ਆ ਲੀਕ ਕਰਦੀ ਆ, ਇਹਦਾ ਡਰਮ ਲੀਕ ਕਰਦਾ ਜਾਂ ਇਹਦਾ ਕੁਛ ਵੀ ਆ, ਠੀਕ ਆ, ਉਹ ਸੇਫਟੀ ਇਸ਼ੂ ਆ। ਜੇ ਕੰਪਨੀ ਸਟਿਲ ਤੁਹਾਨੂੰ ਕਹਿੰਦੀ ਆ ਟਰੱਕ ਚਲਾਉਣ ਨੂੰ, ਤੁਸੀਂ ਉੱਥੇ ਮਨਾ ਕਰ ਸਕਦੇ ਕਿ ਭਾਈ ਪਹਿਲਾਂ ਇਹਨੂੰ ਫਿਕਸ ਕਰਾਓ ਫਿਰ ਮੈਂ ਟਰੱਕ ਚਲਾਉਣਾ, ਕਿਉਂਕਿ ਆਈ ਵਿਲ ਗੈਟ ਇਟ। ਹੁਣ ਤੁਹਾਨੂੰ ਉਹ ਜਿਹੜੀ ਦੇਖੋ, ਇਹ ਚੀਜ਼ਾਂ ਇਸੇ ਕਰਕੇ ਚੀਜ਼ਾਂ ਆਪਾਂ ਕਹਿੰਦੇ ਨਾ ਵੀ ਇਲੈਕਟ੍ਰੋਨਿਕ ਲੌਗ ਬੁੱਕ ਆ, ਇਹ ਔਖਾ ਕਰਦੀ ਹੈ। ਇਲੈਕਟ੍ਰੋਨਿਕ ਲੌਗ ਬੁੱਕ ਕਈ ਥਾਵਾਂ ਤੁਹਾਨੂੰ ਸੇਵ ਵੀ ਕਰਦੀ ਹੈ। ਹੁਣ ਜੇ ਤੁਸੀਂ ਕਹਿੰਦੇ ਆ ਵੀ ਮੈਂ ਵੇਟਿੰਗ ਟਾਈਮ ਮੈਨੂੰ ਨਹੀਂ ਮਿਲਦਾ, ਭਾਈ ਲੌਗ ਬੁੱਕ ਦੇ ਤਾਂ ਦੱਸਦਾ ਵੀ ਤੁਸੀਂ ਅੱਧੇ ਘੰਟੇ 'ਚ ਲੋਡ ਕਰਕੇ ਤੁਰ ਪਏ, ਕਿਉਂਕਿ ਤੁਸੀਂ ਲੌਗ ਬੁੱਕ ਮੈਨੀਪੂਲੇਟ ਕਰ ਲਈ, ਜਿਹੜੀ 6 ਘੰਟੇ ਉੱਥੇ ਵੇਟ ਕੀਤੀ ਉਹ ਪਿੱਛੇ ਕਰਕੇ ਤੁਸੀਂ ਅੱਧੇ ਘੰਟੇ 'ਚ ਤੁਰ ਪਏ। ਸੋ ਇਸ ਕਰਕੇ ਵੇਟਿੰਗ ਟਾਈਮ ਹੋ ਗਿਆ, ਤੁਹਾਡੀ ਕਿਸੇ ਜਗ੍ਹਾ ਤੇ ਤੁਹਾਡੀ ਹੋਂਦ ਜਿਹੜੀ ਆ ਉਹ ਤੁਹਾਡੀ ਲੌਗ ਬੁੱਕ ਦਾ GPS ਐਸਟੈਬਲਿਸ਼ ਕਰਦਾ ਆ। ਤੁਹਾਡੇ ਜਿਹੜੀ ਬੁੱਕ ਦੇ ਉੱਤੇ ਤੁਸੀਂ ਨੋਟੀਫਿਕੇਸ਼ਨ ਭੇਜਦੇ ਆ ਕਿ ਕੰਪਨੀ ਨੂੰ ਕਿ ਆਹ ਇਹਦਾ ਟਰੱਕ ਦਾ ਆਹ ਹੋਣ ਵਾਲਾ, ਜਾਂ ਕੋਈ ਵੀ ਮੇਨਟੇਨੈਂਸ ਜਿਹੜਾ ਹੋਣ ਵਾਲਾ, ਔਰ ਉਹਦੇ 'ਚ ਜੇ ਕੋਈ ਸੇਫਟੀ ਸੈਂਸਿਟਿਵ ਮੇਨਟੇਨੈਂਸ ਹੈ ਜਿਹਨੂੰ ਕੰਪਨੀ ਇਗਨੋਰ ਕਰਕੇ ਤੁਹਾਨੂੰ ਤੋਰਦੀ ਆ, ਦੈਨ ਇਟਸ ਅ ਕੰਪਨੀਜ਼ ਲਾਇਬਿਲਿਟੀ। ਠੀਕ ਹੈ ਜੀ।